ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਅੱਜ ਦਾ ਦਿਨ ਸਿੱਖ ਇਤਿਹਾਸ ਵਿੱਚ। ਸਿੱਖ ਇਤਿਹਾਸ ਦੀਆਂ ਘਟਨਾਵਾਂ 'ਚ 20 ਜੂਨ ਦਾ ਦਿਨ। 1710 ਬੰਦਾ ਸਿੰਘ ਬਹਾਦਰ ਦਾ ਵਿਆਹ। ਸਰਹੰਦ ਤੇ ਕਬਜ਼ਾ ਕਰਨ ਪਿੱਛੋਂ ਸਿੱਖਾਂ ਦੇ ਜ਼ੋਰ ਦੇਣ ਤੇ ਬੰਦਾ ਸਿੰਘ ਬਹਾਦਰ ਨੇ ਗ੍ਰਿਸ਼ਤਾਰਨਾ ਮਨਜ਼ੂਰ ਕਰ ਲਿਆ। ਉਸ ਦਾ ਵਿਆਹ 20 ਜੂਨ 1710 ਦੇ ਦਿਨ ਸਰਹੰਦ 'ਚ ਸਿਆਲਕੋਟ ਦੇ ਭਾਈ ਸ਼ਿਵਰਾਮ ਕਪੂਰ ਤੇ ਬੀਬੀ ਭਾਗਵੰਤੀ ਦੀ ਬੇਟੀ ਬੀਬੀ ਸਾਹਿਬ ਕੌਰ ਨਾਲ ਹੋਇਆ। ਬੀਬੀ ਸਾਹਿਬ ਕੌਰ ਵੀਰ ਹਕੀਕਤ ਸਿੰਘ ਦੀ ਭੂਆ ਦੀ ਧੀ ਸੀ। ਮਗਰੋਂ ਇਹ ਹਕੀਕਤ ਸਿੰਘ, ਜਿਸ ਨੂੰ ਪਰਮਾਨੰਦ ਵਰਗੇ ਕੁਝ ਲੇਖਕ ਬੇਈਮਾਨੀ ਨਾਲ ਵੀਰ ਹਕੀਕਤ ਰਾਏ ਲਿਖਦੇ ਰਹੇ ਨੇ, 18 ਜਨਵਰੀ 1735 ਦੇ ਦਿਨ ਆਪਣੇ ਮਾਮੇ ਅਰਜਨ ਸਿੰਘ ਵਧਾਵਨ ਨਾਲ ਲਾਹੌਰ 'ਚ ਸ਼ਹੀਦ ਕੀਤਾ ਗਿਆ ਸੀ। ਬੀਬੀ ਸਾਹਿਬ ਕੌਰ ਕਾਫੀ ਚਿਰ ਸਰਹੰਦ ਰਹੀ, ਪਰ ਜਦੋਂ ਮੁਗਲਾਂ ਦੇ ਵੱਡੇ ਹਮਲੇ ਦੇ ਆਸਾਰ ਬਣ ਗਏ ਤਾਂ ਉਹ ਜੰਮੂ ਕਸ਼ਮੀਰ ਦੇ ਇੱਕ ਪਿੰਡ ਟਾਂਡਾ ਢੱਡਾ ਚਲੀ ਗਈ, ਜਿੱਥੇ ਉਸਨੇ ਰਣਜੀਤ ਸਿੰਘ ਨੂੰ ਜਨਮ ਦਿੱਤਾ। ਬਾਬਾ ਬੰਦਾ ਸਿੰਘ ਦਾ ਦੂਜਾ ਵਿਆਹ 1711 'ਚ ਚੰਬੇ ਦੀ ਇੱਕ ਰਾਜਕੁਮਾਰੀ ਸੁਸ਼ੀਲ ਕੁੰਵਰ ਮਗਰੋਂ ਸੁਸ਼ੀਲ ਕੌਰ ਨਾਲ ਹੋਇਆ, ਜਿਸ ਤੋਂ ਅਜੇ ਸਿੰਘ ਪੈਦਾ ਹੋਇਆ ਸੀ, ਜਿਸ ਨੂੰ ਬੰਦਾ ਸਿੰਘ ਦੇ ਨਾਲ 9 ਜੂਨ 1716 ਦੇ ਦਿਨ ਸ਼ਹੀਦ ਕੀਤਾ ਗਿਆ ਸੀ। 1978 ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣੇ। ਜਨਵਰੀ 1777 'ਚ ਐਮਰਜੈਂਸੀ ਖਤਮ ਕਰਕੇ ਚੋਣਾਂ ਹੋਣ ਦਾ ਐਲਾਨ ਕੀਤਾ ਗਿਆ। ਚੋਣਾਂ 'ਚ ਅਕਾਲੀ ਪਾਰਟੀ ਤੇ ਨਵੀਂ ਬਣੀ ਜਨਤਾ ਪਾਰਟੀ, ਜਿਸ 'ਚ ਕਾਂਗਰਸ ਤੇ ਕਮਿਊਨਿਸਟਾਂ ਨੂੰ ਛੱਡ ਕੇ ਬਾਕੀ ਪਾਰਟੀਆਂ, ਜਨਸੰਘ, ਸਾਰੀਆਂ ਸੋਸ਼ਲਿਸਟ ਪਾਰਟੀਆਂ, ਸੁਤੰਤਰ, ਰਿਪਬਲਿਕਨ ਤੇ ਹੋਰ ਸਾਰੀਆਂ ਜਥੇਬੰਦੀਆਂ ਸ਼ਾਮਲ ਸਨ, ਨੇ ਪੰਜਾਬ ਤੇ ਸਾਰੇ ਉੱਤਰੀ ਭਾਰਤ, ਮੱਧ ਪੂਰਬੀ ਤੇ ਪੱਛਮੀ ਭਾਰਤ 'ਚ ਬੇਮਿਸਾਲ ਜਿੱਤ ਹਾਸਲ ਕੀਤੀ। ਮੋਰਾਰਜੀ ਦੇਸਾਈ ਪ੍ਰਧਾਨ ਮੰਤਰੀ ਬਣੇ। ਜੂਨ 1977 'ਚ ਪੰਜਾਬ ਅਸੈਂਬਲੀ ਦੀਆਂ ਚੋਣਾਂ ਵੀ ਕਰਵਾਈਆਂ ਗਈਆਂ। ਇਨ੍ਹਾਂ ਚੋਣਾਂ 'ਚ 117 ਸੀਟਾਂ 'ਚੋਂ 58 ਅਕਾਲੀ ਦਲ, 2 ਅਕਾਲੀ ਹਮਾਇਤੀ, 25 ਜਨਤਾ ਪਾਰਟੀ, 8 CPI ਤੇ 7 CPM ਨੇ ਜਿੱਤੀਆਂ। ਕਾਂਗਰਸ ਨੂੰ ਸਿਰਫ 17 ਸੀਟਾਂ ਮਿਲੀਆਂ। 20 ਜੂਨ 1978 ਦੇ ਦਿਨ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣੇ। ਭਾਵੇਂ ਅਕਾਲੀ ਪਾਰਟੀ ਇਕੱਲਿਆਂ ਸਰਕਾਰ ਬਣਾ ਸਕਦੀ ਸੀ, ਪਰ ਫਿਰ ਵੀ ਦਲ ਨੇ ਤੀਜਾ ਹਿੱਸਾ ਵਜ਼ੀਰੀਆਂ ਜਨਤਾ ਪਾਰਟੀ ਦੇ ਪੱਲੇ ਪਾਈਆਂ ਤੇ ਇਨ੍ਹਾਂ 'ਚੋਂ ਬਹੁਤੀਆਂ ਵਜ਼ਾਰਤਾਂ ਅਹਿਮ ਤੇ ਤਕੜੀਆਂ ਸਨ। 1936 ਬੱਬਰਾਂ ਨੇ ਗਦਾਰ ਅਨੂਪ ਸਿੰਘ ਮਾਣੋਕੇ ਨੂੰ ਮਾਰਿਆ। ਅਨੂਪ ਸਿੰਘ ਇੱਕ ਸੰਜੀਦਾ ਸਿੱਖ ਸੀ। 1921 'ਚ ਉਸ ਨੂੰ ਕਿਰਪਾਨ ਰੱਖਣ ਦੇ ਕੇਸ 'ਚ ਸਜ਼ਾ ਹੋ ਚੁੱਕੀ ਸੀ। ਜਦ ਬੱਬਰ ਅਕਾਲੀ ਜਥਾ ਬਣਿਆ ਤਾਂ ਬਾਬੂ ਸੰਤਾ ਸਿੰਘ ਰਾਹੀਂ ਇਹ ਵੀ ਇਸ 'ਚ ਸ਼ਾਮਲ ਹੋ ਗਿਆ, ਪਰ ਮਗਰੋਂ ਔਰਤ ਦੇ ਇਸ਼ਕ ਅਤੇ ਵੈਰਾਗ 'ਚ ਆ ਕੇ ਆਪਣੇ ਚਾਚੇ ਬੋਧ ਸਿੰਘ ਦੀ ਮਦਦ ਨਾਲ ਗਦਾਰ ਬਣਨ ਵਾਸਤੇ ਤਿਆਰ ਹੋ ਗਿਆ। 1923 'ਚ ਬਬੇਲੀ ਸਾਕਾ, ਜਿਸ 'ਚ 4 ਮੁੱਖ ਬੱਬਰ ਕਰਮ ਸਿੰਘ ਦੌਲਤਪੁਰ, ਉਦੇ ਸਿੰਘ, ਬਿਸ਼ਨ ਸਿੰਘ ਤੇ ਮਹਿੰਦਰ ਸਿੰਘ ਸ਼ਹੀਦ ਹੋ ਗਏ ਸਨ, ਜਿਸ ਨਾਲ ਬੱਬਰ ਲਹਿਰ ਇੱਕ ਕਿਸਮ ਦੀ ਖਤਮ ਹੀ ਹੋ ਗਈ ਸੀ, ਦੀ ਮੁਖਬਰੀ ਅਨੂਪ ਸਿੰਘ ਮਾਣੋਕੇ ਨੇ ਕੀਤੀ ਸੀ। ਭਾਵੇਂ ਸਾਰੇ ਬੱਬਰ ਸ਼ਹੀਦ ਜਾਂ ਗ੍ਰਿਫਤਾਰ ਹੋ ਚੁੱਕੇ ਸਨ, ਫਿਰ ਵੀ ਇੱਕਾ ਦੁੱਕਾ ਬੱਬਰ ਬਚੇ ਹੋਏ ਸਨ। 20 ਜੂਨ 1936 ਦੇ ਦਿਨ ਕਰਤਾਰ ਸਿੰਘ ਕਿਰਤੀ, ਗੁਰਦਿੱਤ ਸਿੰਘ ਕਲੇਰ ਤੇ ਉਜਾਗਰ ਸਿੰਘ ਪਨਹਾਲੀਆ ਨੇ ਉਸ ਤੇ ਹਮਲਾ ਕਰਕੇ ਉਸ ਨੂੰ ਮਾਰ ਦਿੱਤਾ। ਇਸ ਕੇਸ 'ਚ ਕਰਤਾਰ ਸਿੰਘ ਤੇ ਗੁਰਦਿੱਤ ਸਿੰਘ ਨੂੰ ਫਾਂਸੀ ਤੇ ਉਜਾਗਰ ਸਿੰਘ ਨੂੰ ਉਮਰ ਕੈਦ ਹੋਈ, ਜੋ ਕਿ ਉਸ ਵਕਤ ਸਿਰਫ 16 ਸਾਲ ਦਾ ਸੀ। ਮਗਰੋਂ ਉਸ ਨੂੰ ਹਾਈ ਕੋਰਟ ਨੇ ਬਰੀ ਕਰ ਦਿੱਤਾ। 1984 ਭਾਰਤੀ ਫੌਜ ਨੇ ਦਰਬਾਰ ਸਾਹਿਬ ਤੇ ਹਮਲੇ ਦੌਰਾਨ 4 ਅਫਸਰਾਂ, 4 JCOs ਤੇ 92 ਫੌਜੀਆਂ ਦਾ ਮਰਨਾ ਮੰਨਿਆ। ਜੂਨ 1984 ਦੇ ਦਿਨ ਦਰਬਾਰ ਸਾਹਿਬ ਤੇ ਹਮਲੇ ਦੌਰਾਨ ਭਾਵੇਂ ਸਰਕਾਰ ਨੇ ਆਪਣੀ ਰਿਪੋਰਟ 'ਚ ਕਿਹਾ ਸੀ ਕਿ ਸਿਰਫ 83 ਫੌਜੀ ਤੇ 493 ਸਿੱਖ ਮਰੇ ਨੇ, ਪਰ 20 ਜੂਨ 1984 ਦੇ ਦਿਨ ਭਾਰਤੀ ਫੌਜ ਦੇ ਮੇਜਰ ਜਨਰਲ RK ਗੌਡ ਨੇ 4 ਅਫਸਰਾਂ, 4 JCOs ਤੇ 92 ਫੌਜੀਆਂ ਦਾ ਮਰਨਾ ਮੰਨਿਆ। ਸਰਕਾਰ ਨੇ 287 ਫੌਜੀਆਂ ਦਾ ਜ਼ਖਮੀ ਹੋਣਾ ਤੇ 121 ਸਿੱਖਾਂ ਦਾ ਫੱਟੜ ਹੋਣਾ ਵੀ ਮੰਨਿਆ ਸੀ, ਪਰ ਗੈਰ ਸਰਕਾਰੀ ਰਿਪੋਰਟਾਂ ਮੁਤਾਬਕ 1208 ਫੌਜੀ, 122 ਦੇ ਕਰੀਬ ਖਾੜਕੂ ਤੇ 3228 ਸਿੱਖ ਯਾਤਰੂ ਤੇ ਬੰਗਲਾਦੇਸ਼ੀ ਮੁਸਾਫਰ ਮਾਰੇ ਗਏ ਸਨ। ਗੈਰ ਸਰਕਾਰੀ ਸੋਮਿਆਂ ਮੁਤਾਬਕ ਜ਼ਖਮੀਆਂ 'ਚ 3000 ਫੌਜੀ, 12 ਖਾੜਕੂ ਤੇ 1526 ਸਿੱਖ ਤੇ ਬੰਗਲਾਦੇਸ਼ੀ ਮੁਸਾਫਰ ਸ਼ਾਮਲ ਸਨ। ਮਗਰੋਂ 1987 'ਚ ਰਾਜੀਵ ਗਾਂਧੀ ਨੇ ਨਾਗਪੁਰ 'ਚ ਮੀਡੀਆ ਕੋਲ 700 ਫੌਜੀਆਂ ਦਾ ਮਰਨਾ ਕਬੂਲ ਕੀਤਾ ਸੀ। ਇਹ ਸੀ ਸਿੱਖ ਇਤਿਹਾਸ ਦੀਆਂ ਘਟਨਾਵਾਂ 'ਚ 20 ਜੂਨ ਦਾ ਦਿਨ। ਸੁਣਦੇ ਰਹੋ ਪੰਜਾਬੀ ਰੇਡੀਓ USA।